ਅੱਜ 22 ਮਾਰਚ ਤੇ ਅੱਜ ਅਸੀਂ ਉਸ ਸ਼ਹਿਰ ਹਾਂ ਲਾਹੌਰ, ਜਿੱਥੇ 23 ਮਾਰਚ 1940 ਦੇ ਵਿੱਚ ਪਾਕਿਸਤਾਨ ਦੀ ਕਰਾਰਦਾਦ ਮਨਜ਼ੂਰ ਕਰਾਰਦਾਦ ਲਾਹੌਰ ਸੀ, ਜਿਹੜੀ ਬਾਅਦ ਦੇ ਵਿੱਚ ਕਰਾਰਦਾਦ ਪਾਕਿਸਤਾਨ ਦੇ ਨਾਂ ਤੋਂ ਮਸ਼ਹੂਰ ਹੋਈ। ਉਹਦੀ ਨੀਂਹ ਰੱਖੀ ਜਾ ਰਹੀ ਸੀ, ਉਹਦਾ ਪ੍ਰਬੰਧ ਕੀਤਾ ਜਾ ਰਿਹਾ ਸੀ, ਤਿਆਰੀਆਂ ਜ਼ੋਰੋ ਸ਼ੋਰ ਨਾਲ ਸਨ। ਪੂਰੀ ਪਾਕਿਸਤਾਨ ਤੋਂ, ਹਿੰਦੁਸਤਾਨ ਤੋਂ ਲੋਕ ਜਿਹੜੇ ਮੁਸਲਮਾਨ ਸਨ, ਇੱਕ ਅਲੱਗਾ ਰਿਆਸਤ ਦੀ, ਇੱਕ ਅਲੱਗਾ ਵਤਨ ਦੀ ਮੰਗ ਲੈ ਕੇ ਇਕੱਠੇ ਹੋ ਰਹੇ ਸਨ। ਅਤੇ ਅੱਜ ਪੰਜਾਬ ਹਾਊਸ ਦੇ ਪ੍ਰਬੰਧ ਹੇਠ ਵੀ ਉਸੇ ਦਿਨ ਦੀ ਯਾਦ ਮਨਾਈ ਜਾ ਰਹੀ ਹੈ, ਜਿਹਨੇ ਪਾਕਿਸਤਾਨ ਦੀ ਨੀਂਹ ਰੱਖੀ, ਪਾਕਿਸਤਾਨ ਦਾ ਮੁਤਾਲਬਾ ਕੀਤਾ ਔਰ ਆਪਣਾ ਮੁਤਾਲਬਾ ਪੂਰਾ ਕਰਵਾਇਆ। ਅਸੀਂ ਪੰਜਾਬੀ ਮੀਡੀਆ ਗਰੁੱਪ ਵੱਲੋਂ ਸਾਰੇ ਪ੍ਰਾਹੁਣਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਅਤੇ ਇਸ ਉਮੀਦ ਨਾਲ ਪ੍ਰੋਗਰਾਮ ਸ਼ੁਰੂ ਕਰਨੇ ਆ ਕਿ ਜਿਹੜਾ ਪਾਕਿਸਤਾਨ ਲੈਣ ਵਾਸਤੇ ਸਾਡੀ ਕੌਮ ਇਕੱਠੀ ਹੋਈ ਸੀ, ਉਹ ਅੱਜ ਜਿਵੇਂ ਮੁਖਤਲਿਫ ਫਿਰਕਿਆਂ ਦੇ ਵਿੱਚ, ਮੁਖਤਲਿਫ ਗਰੁੱਪਾਂ ਦੇ ਵਿੱਚ, ਮੁਖਤਲਿਫ ਸਿਆਸੀ ਨਜ਼ਰੀਆਂ ਦੇ ਵਿੱਚ ਤਕਸੀਮ ਹੈ, ਵੰਡੀ ਗਈ ਹੈ। ਦੁਆ ਹੈ, ਉਮੀਦ ਨਾਲ ਅਸੀਂ ਇਸ ਨਾਲ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਕਿ ਇਹ ਕੌਮ ਉਂਝ ਹੀ ਮੁੱਤਹਿਦ ਹੋ ਜਾਵੇ ਜਿਵੇਂ 1940 ਦੇ ਵਿੱਚ ਸੀ। ਅਤੇ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਸਭ ਤੋਂ ਪਹਿਲੇ ਮੈਂ ਦਾਵਤ ਦੇਵਾਂਗਾ ਪੰਜਾਬੀ ਮੀਡੀਆ ਗਰੁੱਪ ਦੇ ਪ੍ਰਧਾਨ, ਪੰਜਾਬੀ ਤਹਿਰੀਕ ਦੇ ਆਗੂ ਜਨਾਬ ਮੁਦੱਸਰ ਇਕਬਾਲ ਭੱਟ ਸਾਹਿਬ ਨੂੰ ਕਿ ਉਹ ਆਉਣ ਅਤੇ ਆਪਣੇ ਵਿਚਾਰ ਸਾਂਝੇ ਕਰਨ। ਜਨਾਬ ਮੁਦੱਸਰ ਇਕਬਾਲ ਭੱਟ ਸਾਹਿਬ। ਸੱਜਣੋ ਤੇ ਮਿੱਤਰੋ, 23 ਮਾਰਚ ਦੇ ਹਵਾਲੇ ਨਾਲ ਮੈਂ ਸਮਝਦਾ ਕਿ ਬਹੁਤ ਸਾਰੀ ਗੁਫ਼ਤਗੂ ਹੋ ਸਕਦੀ ਹੈ, ਬਹੁਤ ਗੱਲਬਾਤ ਹੋ ਸਕਦੀ ਹੈ। ਪਹਿਲੀ ਗੱਲ ਤਾਂ ਇਹ ਕਿ ਪੰਜਾਬ ਹਾਊਸ ਦਾ ਬੁਨਿਆਦੀ ਮਕਸਦ ਇਹ ਵੇ ਕਿ ਅਸੀਂ ਪਾਕਿਸਤਾਨ ਅਤੇ ਉਸ ਤੋਂ ਬਾਅਦ ਪੰਜਾਬ ਨਾਲ ਜੁੜੇ ਤਮਾਮ ਮਾਮਲਾਤ ਦੀ ਅਕਾਸੀ ਵਾਸਤੇ ਆਪਣਾ ਕਿਰਦਾਰ ਅਦਾ ਕਰੀਏ। ਔਰ ਪੰਜਾਬ ਹਾਊਸ ਦਾ ਇਹ ਵਤੀਰਾ ਹੈ ਕਿ ਅਸੀਂ ਆਪਣੇ ਉਹਨਾਂ ਮਸਾਇਲ, ਉਹਨਾਂ ਮਕਾਸਦ ਵਾਸਤੇ ਅਮਲੀ ਤੌਰ 'ਤੇ, ਤਹਿਰੀਰੀ ਤੌਰ 'ਤੇ, ਕਲਮੀ ਤੌਰ 'ਤੇ ਹਿੱਸਾ ਪਾਈਏ ਜਿਹੜੀਆਂ ਸਾਡੀ ਕੌਮੀ ਜ਼ਰੂਰੀਆਤ ਸ਼ਾਮਲ ਨੇ। ਅੱਜ ਦਾ ਇਹ ਪ੍ਰੋਗਰਾਮ ਚੂੰਕਿ ਅਸੀਂ 23 ਮਾਰਚ ਦੇ ਹਵਾਲੇ ਨਾਲ ਮੁਨੱਕਦ ਕੀਤਾ ਔਰ ਅਸੀਂ ਸਮਝਦੇ ਹਾਂ ਕਿ 23 ਮਾਰਚ ਨੂੰ ਪਾਕਿਸਤਾਨ ਦੀ ਜਿਹੜੀ ਤਹਿਰੀਕ ਪੇਸ਼ ਕੀਤੀ ਗਈ ਜਾਂ ਪਾਕਿਸਤਾਨ ਦੇ ਹਵਾਲੇ ਨਾਲ ਜਿਹੜੀ ਕਰਾਰਦਾਦ ਮਨਜ਼ੂਰ ਹੋਈ, ਉਹਦੇ ਬੁਨਿਆਦੀ ਮਕਸਦ ਵਿੱਚ ਲੋਕਾਂ ਦੇ ਮਸਾਇਲ, ਦੋ ਕੌਮੀ ਨਜ਼ਰੀਆ ਔਰ ਪੰਜਾਬ ਦੇ ਉਹਨਾਂ ਮਸਾਇਲ ਦੀ ਨਿਸ਼ਾਨਦੇਹੀ ਵੀ ਸ਼ਾਮਲ ਸੀ ਜਿਨ੍ਹਾਂ ਤੋਂ ਅਸੀਂ ਮहरूਮ ਚਲੇ ਆ ਰਹੇ ਹਾਂ। ਪੰਜਾਬ ਇੱਕ ਐਸਾ ਖਿੱਤਾ ਹੈ ਜਿੱਥੇ ਬਹੁਤ ਸਾਰੀਆਂ ਮहरूਮੀਆਂ ਮੌਜੂਦ ਸਨ ਔਰ ਬਹੁਤ ਸਾਰੀਆਂ ਮहरूਮੀਆਂ ਮੌਜੂਦ ਹਨ। ਅਸੀਂ ਸਮਝਦੇ ਹਾਂ ਕਿ ਸਾਡੀ ਲੀਡਰਸ਼ਿਪ ਨੇ ਉਹਨਾਂ ਮहरूਮੀਆਂ ਵੱਲ ਤਵੱਜੋ ਦਿੱਤੀ। ਬਿਲਖਸੂਸ ਮੈਂ ਸਮਝਦਾ ਕਿ ਪੰਜਾਬ ਦੇ ਖਿੱਤੇ 'ਚ ਅਸੀਂ ਆਪਣੇ ਕਲਚਰ ਤੋਂ ਵਾਂਝੇ ਗਏ, ਅਸੀਂ ਆਪਣੀ ਸਕਾਫਤ ਤੋਂ ਵਾਂਝੇ ਗਏ ਔਰ ਅਸੀਂ ਪਾਕਿਸਤਾਨ ਬਣਨ ਤੋਂ ਬਾਅਦ ਆਪਣੀ ਉਸ ਜ਼ਬਾਨ ਤੋਂ ਵੀ ਵਾਂਝੇ ਗਏ ਜਿਹੜਾ ਸਾਡਾ ਬੁਨਿਆਦੀ ਮਕਸਦ ਸੀ। ਸੋ ਅਸੀਂ ਅੱਜ ਦੇ ਇਸ ਦਿਨ ਦੇ ਹਵਾਲੇ ਨਾਲ ਇਹ ਜ਼ਰੂਰ ਇਸ ਗੱਲ ਦਾ ਅਦਾ ਕਰਾਂਗੇ ਕਿ ਅਸੀਂ ਤਹਿਰੀਕੇ ਪਾਕਿਸਤਾਨ, ਕਿਆਮੇ ਪਾਕਿਸਤਾਨ ਦੇ ਜਿਹੜੇ ਬੁਨਿਆਦੀ ਮਕਸਦ ਸਨ ਉਹਨਾਂ ਦੀ ਤਕਮੀਲ ਵਾਸਤੇ ਆਪਣਾ ਹਿੱਸਾ ਭਰਵਾਂ ਔਰ ਅੱਛੇ ਅੰਦਾਜ਼ ਨਾਲ ਪਾਈਏ ਔਰ ਉਹਨਾਂ ਮਕਸਦ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੀਏ ਜਿਹੜਾ ਇਸ ਤਹਿਰੀਕ ਦੇ ਪਸੇ ਪਰਦਾ ਕਾਰ ਫਰਮਾ ਸਨ। ਸੋ ਮੈਂ ਸਮਝਦਾ ਕਿ ਸਾਡੇ ਕਾਇਦੀਨ ਨੇ, ਸਾਡੇ ਅਕਾਬਰੀਨ ਨੇ ਸਾਨੂੰ ਜਿਹੜੀਆਂ ਰਾਹਾਂ ਸਾਡੇ ਵਾਸਤੇ ਮੁਤਅੱਯਨ ਕੀਤੀਆਂ, ਸਾਨੂੰ ਉਹਨਾਂ ਤੋਂ ਚੱਲ ਕੇ ਅਤੇ ਮੰਜ਼ਿਲ ਤੱਕ ਪਹੁੰਚਣ ਦੀ ਲੋੜ ਹੈ। ਔਰ ਇਨਸ਼ਾਅੱਲਾ ਮੈਂ ਇਹ ਸਮਝਦਾ ਕਿ ਅਸੀਂ ਕਿਸੇ ਵੀ ਸ਼ਕਲ 'ਚ ਮੰਜ਼ਿਲ ਹਾਸਲ ਕੀਤੋਂ ਬਗੈਰ ਨਹੀਂ ਰਹਾਂਗੇ ਔਰ ਸਾਨੂੰ ਇਸ ਗੱਲ ਦਾ ਯਕੀਨ ਹੈ ਕਿ ਅਸੀਂ ਆਪਣੀ ਮੰਜ਼ਿਲ ਦੀ ਤਕਮੀਲ ਤੱਕ ਇਹ ਜੰਗ ਲੜਾਂਗੇ ਔਰ ਇਸ ਜੰਗ 'ਚ ਯਕੀਨੀ ਗੱਲ ਹੈ ਬਹੁਤ ਸਾਰੇ ਮਸਾਇਲ, ਬਹੁਤ ਸਾਰੀਆਂ ਮੁਸ਼ਕਲਾਤ, ਬਹੁਤ ਸਾਰੇ ਐਸੇ ਹਾਲਾਤ ਹਨ ਜਿਹੜੀਆਂ ਰੁਕਾਵਟਾਂ ਨੇ। ਲੇਕਿਨ ਮੈਂ ਨਹੀਂ ਸਮਝਦਾ ਕਿ ਅਸੀਂ ਅਗਰ ਦਿਲ ਜਮੀ ਨਾਲ, ਅਗਰ ਅਸੀਂ ਆਪਣੀ ਪੂਰੀ ਕੋਸ਼ਿਸ਼ ਅਤੇ ਆਪਣੀ ਸਹੀ ਨਾਲ ਇਸੇ ਤਰ੍ਹਾਂ ਟੁਰਦੇ ਰਹੇ ਅਤੇ ਆਪਣੇ ਉਹ ਤਮਾਮ ਟੀਚੇ ਹਾਸਲ ਕਰ ਲਵਾਂਗੇ ਜਿਹੜੇ ਇਸ ਤਹਿਰੀਕ ਦੇ ਪਸੇ ਪਰਦਾ ਕਾਰ ਫਰਮਾ ਸਨ। ਸੋ ਮੈਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਬੁਨਿਆਦੀ ਤੌਰ 'ਤੇ ਪੰਜਾਬ ਦੇ ਹਵਾਲੇ ਨਾਲ ਇਹ ਗੱਲ ਜ਼ਰੂਰ ਕਰਾਂਗਾ ਕਿ ਪੰਜਾਬੀ ਜ਼ਬਾਨ ਜਿਹਦਾ ਮੁੱਢ ਅਸੀਂ ਬੰਨਿਆ ਹੋਇਆ ਔਰ ਜਿਹਦੇ ਵਾਸਤੇ ਅਸੀਂ ਕੰਮ ਵੀ ਕਰ ਰਹੇ ਹਾਂ, ਉਹ ਵੀ ਬਹੁਤ ਜ਼ਰੂਰੀ ਹੈ ਕਿ ਪੰਜਾਬ ਵਿੱਚ ਨਹੀਂ, ਪੂਰੇ 4 ਸੂਬਿਆਂ 'ਚ, ਪਾਕਿਸਤਾਨ ਦੇ ਹਰ ਸੂਬੇ 'ਚ
ਉਹਨਾਂ ਦੀ ਜ਼ਬਾਨਾਂ ਨੂੰ ਅਹਿਮੀਅਤ ਦਿੱਤੀ ਜਾਏ। ਔਰ ਇਹ ਹੀ ਸਾਡਾ ਬੁਨਿਆਦੀ ਮਕਸਦ ਵੀ ਔਰ ਟੀਚਾ ਵੀ ਪੰਜਾਬ ਹਾਊਸ ਦਾ ਕਿ ਅਸੀਂ ਆਪਣੀ ਜ਼ਬਾਨਾਂ ਵਾਸਤੇ ਜ਼ਬਾਨਾਂ ਨੂੰ ਉਹਨਾਂ ਦਾ ਮੁਕਾਮ ਦਿਵਾਉਣ ਵਾਸਤੇ ਆਪਣਾ ਕਿਰਦਾਰ ਅਦਾ ਕਰਦੇ ਰਹੀਏ। ਔਰ ਜਿਵੇਂ ਸਿੰਧ 'ਚ ਜਾਂ ਬਾਕੀ ਸੂਬਿਆਂ 'ਚ ਉਹਨਾਂ ਦੀਆਂ ਜ਼ਬਾਨਾਂ ਨੂੰ ਜ਼ਰੀਆ ਤਾਲੀਮ ਬਣਾਇਆ ਗਿਆ, ਸੋ ਉਸੇ ਤਰ੍ਹਾਂ ਪੰਜਾਬ ਵਿੱਚ ਵੀ ਅਸੀਂ ਆਪਣੀ ਜ਼ਬਾਨ ਨੂੰ ਜ਼ਰੀਆ ਤਾਲੀਮ ਬਣਾਉਣ ਵਾਲੇ ਸੇ ਆਪਣਾ ਕਿਰਦਾਰ ਅਦਾ ਕਰੀਏ। ਔਰ ਉਸ ਵਕਤ ਤੱਕ ਇਹ ਕੋਸ਼ਿਸ਼ ਤੇ ਕਾਵਜ਼ ਜਾਰੀ ਰੱਖੀਏ ਜਦੋਂ ਤੱਕ ਪੰਜਾਬੀ ਜ਼ਬਾਨ ਰੋਟੀ ਰੋਜ਼ੀ ਨਾਲ ਨਾ ਜੁੜ ਜਾਏ ਔਰ ਪੰਜਾਬੀ ਜ਼ਬਾਨ ਜ਼ਰੀਆ ਤਾਲੀਮ ਨਾ ਬਣ ਜਾਏ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। 23 ਮਾਰਚ 1940 ਨੂੰ ਮੁਸਲਮਾਨਾਂ ਨੂੰ ਜਿਹੜੀ ਮੇਜ਼ਬਾਨੀ ਦਿੱਤੀ ਉਹ ਪੰਜਾਬੀਆਂ ਦਿੱਤੀ। ਪੰਜਾਬੀ ਮੇਜ਼ਬਾਨ ਸਨ, ਲਾਹੌਰ ਵਾਲੇ ਮੇਜ਼ਬਾਨ ਸਨ ਔਰ ਪੂਰੇ ਹਿੰਦੁਸਤਾਨ ਤੋਂ ਮੁਸਲਮਾਨ ਇਕੱਠੇ ਹੋ ਕੇ ਇੱਥੇ ਆਏ। ਅਸੀਂ ਪੰਜਾਬੀਆਂ ਨੇ ਪਾਕਿਸਤਾਨ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਕਿਰਦਾਰ ਅਦਾ ਕੀਤਾ। ਅਸੀਂ ਆਪਣਾ ਵਤਨ ਹਾਸਲ ਕਰਨ ਲਈ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ, ਜਿਹਦਾ ਨਤੀਜਾ ਇਹ ਨਿਕਲਿਆ ਕਿ ਅੰਗਰੇਜ਼ ਨੇ ਸਾਨੂੰ ਪੰਜਾਬੀਆਂ ਨੂੰ ਸਭ ਤੋਂ ਵੱਡਾ ਜ਼ਖਮ ਪੰਜਾਬ ਵੰਡ ਕੇ ਦਿੱਤਾ। ਅੱਜ ਵੀ ਮੈਂ ਸਮਝਦਾ ਹਾਂ ਕਿ ਇੱਧਰ ਵਾਲਾ ਪੰਜਾਬ ਜਿਹੜਾ ਵੱਡਾ ਪੰਜਾਬ ਹੈ, ਇਹਦੇ ਲੋਕ ਉਸ ਪੰਜਾਬ ਨੂੰ ਯਾਦ ਕਰਕੇ ਰੋਂਦੇ ਨੇ ਤੇ ਉਧਰ ਵਾਲੇ ਪੰਜਾਬ ਆਪਣੀ ਗਲਤੀ, ਉਧਰ ਦੇ ਜਿਹੜੇ ਪੰਜਾਬੀ ਵਸਨੀਕ ਨੇ ਉਹ ਆਪਣੀ ਗਲਤੀ ਹਿੰਦੁਸਤਾਨ ਨਾਲ ਰਲਣ ਦੀ, ਆਪਣੇ ਵੱਡਿਆਂ ਦੀ ਗਲਤੀ ਨੂੰ ਯਾਦ ਕਰਕੇ ਅਫਸੁਰਦਾ ਹੈ। ਬਹਰਹਾਲ 23 ਮਾਰਚ ਦੀ ਗੱਲ ਹੋ ਰਹੀ ਹੈ ਤੇ 23 ਮਾਰਚ 1940 ਤੋਂ ਬਾਅਦ ਸਾਡੀ ਸਹਾਫਤ ਨੇ ਵੀ ਬੜਾ ਅਹਿਮ ਕਿਰਦਾਰ ਅਦਾ ਕੀਤਾ ਔਰ ਸਾਡੇ ਮੁਲਕ ਦੇ ਵਿੱਚ, ਸਾਡੀ ਰਿਆਸਤ ਦੇ ਵਿੱਚ ਜਿਹੜੇ ਨਜ਼ਰੀਆਤ ਉਭਰੇ ਉਹਨਾਂ ਵਿੱਚੋਂ ਦੋ ਕੌਮੀ ਨਜ਼ਰੀਆ ਹੋਵੇ, ਦੂਸਰੇ ਨਜ਼ਰੀਆਤ ਹੋਣ, ਇਹਨਾਂ ਵਿੱਚ ਸਾਡੀ ਸਹਾਫਤ ਨੇ ਮੁੱਢਲਾ ਕਿਰਦਾਰ ਅਦਾ ਕੀਤਾ। ਤੇ ਸਹਾਫਤੀ ਹਲਕੇ ਦੀ ਤਰਜਮਾਨੀ ਕਰਨ ਲਈ ਮੈਂ ਦਾਵਤ ਦੇਵਾਂਗਾ ਜਨਾਬ ਕਾਜ਼ੀ ਤਾਰਿਕ ਅਜ਼ੀਜ਼ ਸਾਹਿਬ ਨੂੰ ਕਿ ਉਹ ਆਉਣ ਤੇ ਗੱਲਬਾਤ ਕਰਨ। ਤੇ ਕਾਜ਼ੀ ਤਾਰਿਕ ਅਜ਼ੀਜ਼ ਸਾਹਿਬ, ਜਨਾਬ ਕਾਜ਼ੀ मोहतरम ਸਾਹਿਬ। ਸੱਜਣੋ ਤੇ ਮਿੱਤਰੋ, ਗੱਲ ਹੋ ਰਹੀ ਹੈ ਯੋਮੇ ਪਾਕਿਸਤਾਨ ਦੀ 23 ਮਾਰਚ। ਇਸ ਦਿਨ ਦੇ ਵਿੱਚ ਅਗਰ ਅਸੀਂ ਕਿਰਦਾਰ ਦੀ ਗੱਲ ਕੀਤੀ ਜਾਵੇ ਤਾਂ ਸਿਰਫ ਪੰਜਾਬੀ ਨਜ਼ਰ ਆਉਂਦੇ ਨੇ ਔਰ ਪੰਜਾਬ ਦਾ ਦਿਲ ਜਿਹੜਾ ਹੁਣ ਪੂਰੇ ਪਾਕਿਸਤਾਨ ਦਾ ਦਿਲ ਹੈ, ਲਾਹੌਰ, ਉਹਨੇ ਮੇਜ਼ਬਾਨੀ ਕੀਤੀ। ਪੰਜਾਬੀਆਂ ਨੇ ਦੀ ਮੇਜ਼ਬਾਨੀ ਕੀਤੀ। ਪੰਜਾਬੀਆਂ ਨੇ ਇਸ ਦਿਨ ਵਾਸਤੇ ਬੜੀਆਂ ਕੁਰਬਾਨੀਆਂ ਦਿੱਤੀਆਂ, ਇਸ ਦਿਨ ਤੋਂ ਪਹਿਲੇ ਵੀ ਔਰ ਇਸ ਦਿਨ ਤੋਂ ਬਾਅਦ ਵੀ। ਹਿਜਰਤ ਦੇ ਦੌਰਾਨ ਲੱਖਾਂ ਲੋਕ ਸ਼ਹੀਦ ਹੋਏ, ਜਿਹੜੇ ਉਧਰੋਂ ਆਏ। ਮੇਰਾ ਤਲਕ ਵੀ ਉਧਰੋਂ, ਜਿਹੜੇ ਅਸੀਂ ਆਏ ਮਾਈਗ੍ਰੇਟ, ਮੇਰੇ ਫੋਰ ਫਾਦਰ ਉਧਰੋਂ ਆਏ। ਪੰਜਾਬ ਦੇ ਵਿੱਚ ਅੱਜ ਯਾਨੀ ਮੈਂ ਬੜਾ ਜਜ਼ਬਾਤੀ ਇਸ ਹਵਾਲੇ ਦੇ ਨਾਲ ਵੀ ਹਾਂ ਕਿ ਪਹਿਲੀ ਦਫਾ ਕਿਸੇ ਪੰਜਾਬੀ ਨੇ ਯੋਮੇ ਪਾਕਿਸਤਾਨ ਮਨਾਉਣ ਵਾਸਤੇ ਪੰਜਾਬ ਹਾਊਸ ਦੇ ਵਿੱਚ ਗੱਲ ਕੀਤੀ ਕਿ ਇਹ ਸਾਡਾ ਦਿਨ ਹੈ। ਯੋਮੇ ਪਾਕਿਸਤਾਨ, ਯੋਮੇ ਪੰਜਾਬ ਹੈ, ਇਹ ਪੰਜਾਬੀਆਂ ਦਾ ਦਿਨ ਹੈ। ਔਰ ਇਹ ਨਹੀਂ ਕਿ ਉਦੋਂ ਇਸ ਤਰ੍ਹਾਂ ਦੇ ਕੋਈ ਹਾਲਾਤ ਸੀਗੇ ਕਿ ਲਾਹੌਰ ਸ਼ਾਇਦ ਨਜ਼ਦੀਕ ਪੈਂਦਾ ਸੀਗਾ ਤੇ ਇਸ ਵਜ੍ਹਾ ਤੋਂ ਕਰਕੇ ਕਿ ਉਦੋਂ ਮੇਜ਼ਬਾਨੀ ਲਈ ਜਾਂ ਜਗ੍ਹਾ ਵਾਸਤੇ ਐਸੇ ਲੋਕ ਹੀ ਨਹੀਂ ਸੀ ਹੈਗੇ ਦੂਸਰੇ ਸੂਬਿਆਂ ਦੇ ਵਿੱਚ ਜਿਹੜੇ ਅੱਜ ਗੱਲ ਕਰਦੇ ਨੇ, ਆਪਣੀ ਸੂਬਾਈਅਤ ਦੀ ਗੱਲ ਕਰਦੇ ਨੇ। ਪੰਜਾਬ ਨੇ ਕਦੀ ਸੂਬਾਈਅਤ ਦੀ ਗੱਲ ਨਹੀਂ ਕੀਤੀ। ਪੰਜਾਬ ਨੇ ਖੁੱਲ੍ਹੇ ਦਿਲ ਦਾ ਮੁਜ਼ਾਹਰਾ ਕੀਤਾ ਤੇ ਅੱਜ ਸਾਡਾ ਤਜਦੀਦੇ ਅਹਿਦ ਦਾ ਦਿਨ ਹੈ ਤੇ ਅਸੀਂ ਅਹਿਦ ਕਰਦੇ ਹਾਂ ਕਿ ਜਿਸ ਤਰ੍ਹਾਂ ਪੰਜਾਬੀਆਂ ਨੇ ਯੋਮੇ ਪਾਕਿਸਤਾਨ ਤੋਂ ਲੈ ਕੇ ਪਾਕਿਸਤਾਨ ਬਣਾਉਣ ਤੱਕ ਜਿਹੜੇ ਖਾਬ ਦੀ ਤਕਮੀਲ ਸੀ, ਜਿਹੜੇ ਸਾਡੇ ਬਜ਼ੁਰਗਾਂ ਨੇ ਦੇਖਿਆ, ਅਲਾਮਾ ਇਕਬਾਲ ਨੇ ਦੇਖਿਆ ਔਰ ਕਾਇਦੇ ਆਜ਼ਮ ਨੇ ਉਹਨੂੰ ਪਾਇਆ ਤਕਮੀਲ ਤੇ ਪਹੁੰਚਾਇਆ, ਅਸੀਂ ਉਹਦੇ ਵਿੱਚ ਹਮੇਸ਼ਾ, ਮੈਂ, ਸਾਡੀ ਆਉਣ ਵਾਲੀ ਨਸਲ, ਭੱਟ ਸਾਹਿਬ ਔਰ ਪੰਜਾਬ ਹਾਊਸ ਖਾਸ ਤੌਰ ਤੇ ਔਰ ਪੰਜਾਬ ਹਾਊਸ ਨਾਲ ਜਿੰਨੇ ਵੀ ਲੋਕ ਜੁੜੇ ਹੋਏ ਨੇ, ਇਹ ਇਨਸ਼ਾਅੱਲਾ ਹਰਾਵਲ ਦਸਤੇ ਦਾ ਕਿਰਦਾਰ ਅਦਾ ਕਰਦੇ ਰਹਿਣਗੇ। ਥੈਂਕ ਯੂ। ਕਰਾਰਦਾਦੇ ਲਾਹੌਰ ਦੀ ਮਨਜ਼ੂਰੀ, ਉਸ ਤੋਂ ਬਾਅਦ 7 ਸਾਲ ਤੋਂ ਬਾਅਦ ਇਹ ਖਾਬ ਦੀ ਤਾਬੀਰ ਔਰ ਉਸ ਤੋਂ ਬਾਅਦ ਹੁਣ ਤੀਕਰ ਜਿਹੜੇ 70-72 ਸਾਲ ਤੋਂ ਜ਼ਾਇਦ ਦਾ ਅਰਸਾ ਹੈ, ਇਹ ਅਸੀਂ ਉਸ ਮੰਜ਼ਿਲ ਦੀ ਤਲਾਸ਼ 'ਚ ਹੀ ਰਹੇ ਹਾਂ ਜਿਹੜੇ ਖਾਬ ਅਸੀਂ ਵੇਖ ਕੇ ਟੁਰੇ ਸਾਂ। ਉਸ ਤਸੱਵੁਰ ਨੂੰ ਹੀ ਤਸਵੀਰ ਕਰਨ ਦੀ ਕੋਸ਼ਿਸ਼ ਦੇ ਵਿੱਚ ਰਹੇ ਹਾਂ, ਜਿਹੜੀ ਅੱਜ ਵੀ ਸਾਨੂੰ ਸਮਝ ਨਹੀਂ ਲੱਗ ਰਹੀ ਕਿ ਉਹਦਾ ਰੁਖ ਕਿਸ ਪਾਸੇ ਹੈ। ਕਦੀ ਉਹਦੇ ਖੱਦੋ ਖਾਲ ਕਿਸ ਟਾਈਪ ਦੇ ਹੋ ਜਾਂਦੇ ਨੇ, ਕਦੀ ਕਿਸ ਟਾਈਪ ਦੇ। ਇਸ ਉਮੀਦ ਨਾਲ ਕਿ ਅਸੀਂ ਉਹ ਜਿਹੜਾ ਤਸੱਵੁਰ ਸੀ ਅਲੱਗਾ ਰਿਆਸਤ ਦਾ, ਅਲੱਗਾ ਵਤਨ ਦਾ, ਮੁੱਢਲੇ ਹਕੂਕ ਦਾ, ਇਨਸਾਨੀ ਬਰਾਬਰੀ ਦਾ, ਮਜ਼ਹਬੀ ਬਰਾਬਰੀ ਦਾ,
ਉਹ ख्वाब ਜਿਹੜਾ ਹੈ ਉਹਦੀ ਤਕਮੀਲ ਜਲਦੀ ਕਰ ਲਵਾਂਗੇ ਔਰ ਇੱਥੇ ਖਾਲਸਤਰ ਜਮਹੂਰੀ ਅਮਲ ਦੇ ਜ਼ਰੀਏ ਖਾਲਸਤਰ ਜਮਹੂਰੀ ਹਕੂਮਤਾਂ ਅਮਲ 'ਚ ਆਉਣਗੀਆਂ। ਇਕਤਦਾਰ ਜਿਹੜਾ ਹੈ ਉਹ ਸੇਵਾ ਦਾ ਨਾਮ ਬਣੇਗਾ, ਸਿਆਸਤ ਜਿਹੜੀ ਹੈ ਉਹ ਇਬਾਦਤ ਬਣੇਗੀ। ਇਸ ਉਮੀਦ ਨੂੰ ਅਸੀਂ ਇਸ ਉਮੀਦ ਦੀ ਲੋ ਹਮੇਸ਼ਾ ਉੱਚੀ ਕਰਨ ਦੀ ਕੋਸ਼ਿਸ਼ ਕਰਦੇ ਰਹਾਂਗੇ। ਤੇ ਮੈਂ ਦਾਵਤ ਦੇਵਾਂਗਾ ਜਨਾਬ ਰਿਜ਼ਵਾਨ ਅਸਗਰ ਭੱਟ ਸਾਹਿਬ ਨੂੰ ਕਿ ਉਹ ਤਸ਼ਰੀਫ ਲਿਆਉਣ ਤੇ ਅੱਜ ਕੱਲ੍ਹ ਦੇ ਨੌਜਵਾਨਾਂ ਦੇ ਬਾਰੇ ਦੱਸਣ ਕਿ ਉਹ ਨਜ਼ਰੀਆ ਪਾਕਿਸਤਾਨ ਨਾਲ ਕਿਵੇਂ ਜੁੜੇ ਨੇ ਔਰ ਉਹਨਾਂ ਨੂੰ ਨਜ਼ਰੀਆ ਪਾਕਿਸਤਾਨ ਨਾਲ ਜੁੜ ਕੇ ਕਰਾਰਦਾਦੇ ਲਾਹੌਰ ਨੂੰ ਯਾਦ ਕਰਦਿਆਂ ਹੋਇਆ ਪਾਕਿਸਤਾਨੀ ਤਰੱਕੀ ਦੇ ਵਿੱਚ ਕੀ ਰੋਲ ਪਲੇ ਕਰਨਾ ਚਾਹੀਦਾ ਹੈ। अस्सलाम वालेकुम। ਅੱਜ ਅਸੀਂ ਇਕੱਠੇ ਹੋਏ ਹਾਂ 23 ਮਾਰਚ ਕਰਾਰਦਾਦੇ ਪਾਕਿਸਤਾਨ ਦਾ ਦਿਹਾੜਾ ਮਨਾਉਣ ਵਾਸਤੇ। ਸਮਝਣ ਦੀ ਲੋੜ ਹੈ ਕਿ ਸਾਨੂੰ ਪਾਕਿਸਤਾਨ ਬਣਾਉਣ ਜਾਂ ਇੱਕ ਵੱਖਰਾ ਮੁਲਕ ਬਣਾਉਣ ਦੀ ਜ਼ਰੂਰਤ ਪੇਸ਼ ਕਿਉਂ ਆਈ। ਸਾਡੇ ਕਾਇਦੀਨ ਜਿਨ੍ਹਾਂ ਨੇ ਪਾਕਿਸਤਾਨ ਬਣਾਉਣ 'ਚ ਜਿਨ੍ਹਾਂ ਦਾ ਅਹਿਮ ਕਿਰਦਾਰ ਸੀ, ਉਹ ਸਰ ਸਈਦ ਅਹਿਮਦ ਖਾਨ ਤੋਂ ਲੈ ਕੇ ਕਾਇਦ ਆਜ਼ਮ ਤੀਕਰ, ਉਹਨਾਂ ਨੇ ਆਗਾਜ਼ ਆਪਣੀ ਸਿਆਸਤ ਦਾ ਕੀਤਾ ਹਿੰਦੂ ਮੁਸਲਿਮ ਦੋਸਤੀ ਨਾਲ। ਉਹਨਾਂ ਨੇ ਹਿੰਦੂ ਮੁਸਲਿਮ ਦੋਸਤੀ ਦੀ ਪ੍ਰਚਾਰ ਕੀਤਾ, ਲੇਕਿਨ ਕਾਇਦ ਆਜ਼ਮ ਨੇ ਬਲਕਿ ਆਲ ਇੰਡੀਆ ਕਾਂਗਰਸ ਤੋਂ ਆਪਣੀ ਸਿਆਸਤ ਦਾ ਆਗਾਜ਼ ਕੀਤਾ। ਲੇਕਿਨ ਜਦੋਂ ਵਕਤ ਲੰਘਦਾ ਗਿਆ ਉਹਨਾਂ ਹਿੰਦੂ ਲੀਡਰਾਂ ਦਾ ਮੁਤੱਸਬ ਰਵੱਈਆ ਦੇਖਿਆ, ਮੁਸਲਮਾਨਾਂ ਤੋਂ ਨਫ਼ਰਤ ਦੇਖੀ ਤੇ ਉਹਨਾਂ ਨੂੰ ਇਹ ਸਮਝ ਆਈ ਕਿ ਇਹ ਤੇ ਇਤਿਹਾਦ ਅਸੀਂ ਇਹਨਾਂ ਦੀ ਮਦਦ ਕਰਾਂਗੇ ਮੁਲਕ ਆਜ਼ਾਦ ਕਰਾਉਣ ਵਿੱਚ, ਕੱਲ੍ਹ ਨੂੰ ਅਸੀਂ ਆਪ ਹੀ ਅਕਲੀਅਤ ਬਣ ਜਾਵਾਂਗੇ। ਉਸ ਤੋਂ ਬਾਅਦ ਫਿਰ ਉਹ ਜਿਹੜੀ ਤਹਿਰੀਕ ਆਸਤਾ ਆਸਤਾ ਵੱਧਦੀ ਉਹ ਪਹੁੰਚੀ 1940 ਕਰਾਰਦਾਦੇ ਪਾਕਿਸਤਾਨ ਤੱਕ। ਸੋ ਇੱਕ ਤੇ ਸਾਡੇ ਵਾਸਤੇ ਇਹ ਬੜੀ ਵੱਡਾ ਆਜ਼ਾਦ ਹੈ ਜਾਂ ਖੁਸ਼ੀ ਦੀ ਗੱਲ ਹੈ ਜਾਂ ਸਾਡਾ ਕਿ ਅਸੀਂ ਇੱਕ ਆਜ਼ਾਦ ਮੁਸਲਿਮ ਰਿਆਸਤ ਵਿੱਚ ਪੈਦਾ ਹੋਏ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਣੇ ਉਸ ਨਜ਼ਰੀਏ ਨੂੰ ਜਿਹੜਾ ਸਾਡੇ ਵਡਕਿਆਂ ਜਿਸ ਵਾਸਤੇ ਮੁਲਕ ਆਜ਼ਾਦ ਕਰਵਾਇਆ ਜਾਂ ਮੁਲਕ ਬਣਾਇਆ, ਅਸੀਂ ਉਹਦੀ ਪਾਇਆ ਤਕਮੀਲ ਲਈ ਆਪਣਾ ਕਿਰਦਾਰ ਅਦਾ ਕਰੀਏ। ਅੱਜ ਦੀ ਨੌਜਵਾਨ ਨਸਲ ਜਿਹੜੀ ਹੈ ਉਹ ਆਪਣਾ ਕਿਰਦਾਰ ਅਦਾ ਕਰੇ। ਬਹੁਤ ਸ਼ੁਕਰੀਆ। ਪੰਜਾਬ ਦੀ ਧਰਤੀ ਦਾ ਮਾਣ, ਪੰਜਾਬ ਦੀ ਧਰਤੀ ਦੀ ਕੁਵਤ, ਪੰਜਾਬ ਦੀ ਧਰਤੀ ਦੀ ਤਾਕਤ, ਪੰਜਾਬ ਦੀ ਧਰਤੀ ਦਾ ਫਲਸਫਾ ਇਹ ਹੀ ਹੈ ਕਿ ਸਭ ਪੰਜਾਬੀ ਬੋਲਣ ਵਾਲੇ ਇੱਕ ਮੁੱਠ ਨੇ ਔਰ ਇੱਕ ਯਕਜਾ ਨੇ। ਮੈਂ ਦਾਵਤ ਦੇਵਾਂਗਾ ਉਸ ਸਫੇਦ ਰੰਗ ਦੀ ਅਲਾਮਤ ਜਿਹਦੇ ਤੋਂ ਬਗੈਰ ਪਾਕਿਸਤਾਨ ਦਾ ਪਰਚਮ ਮੁਕੰਮਲ ਨਹੀਂ ਹੁੰਦਾ, ਪਾਕਿਸਤਾਨ ਦਾ ਫਲਸਫਾ ਮੁਕੰਮਲ ਨਹੀਂ ਹੁੰਦਾ ਔਰ ਪਾਕਿਸਤਾਨ ਮੁਕੰਮਲ ਨਹੀਂ ਹੁੰਦਾ। ਜਨਾਬ ਕਲਿਆਣ ਸਿੰਘ ਕਲਿਆਣ ਸਾਹਿਬ ਨੂੰ ਕਿ ਆਉਣ ਤੇ ਵਿਚਾਰ ਸਾਂਝੇ ਕਰਨ। ਬਿਲਕੁਲ ਜੀ, ਬਹੁਤ ਸ਼ੁਕਰੀਆ ਨਦੀਮ ਬਾਜੀ। ਅਸਲ 'ਚ ਬਹੁਤ ਸਾਰੇ ਲੋਕਾਂ ਨੂੰ 23 ਮਾਰਚ ਦਾ ਪਤਾ ਹੀ ਨਹੀਂ ਹੈ ਕਿ ਇਤਿਹਾਸ ਕੀ ਹੈ। ਅਸੀਂ 23 ਮਾਰਚ 1940 ਜੋੜ ਦਿੰਦੇ ਹਾਂ ਕਿ ਕਰਾਰਦਾਦੇ ਲਾਹੌਰ ਜਾਂ ਕਰਾਰਦਾਦੇ ਪਾਕਿਸਤਾਨ ਪਾਸ ਹੋਈ ਸੀ। ਇਹਦਾ ਬੈਕਗਰਾਉਂਡ ਜਿਹੜਾ ਹੈ ਉਹ ਬਹੁਤ ਹੀ ਖੂਬਸੂਰਤ ਬੈਕਗਰਾਉਂਡ। ਬਹੁਤ ਸਾਰੇ ਲੋਕਾਂ ਨੇ ਤਾਰੀਫ ਕੀਤੀ ਕਿ ਜਨਾਬ ਜਿਸ ਵੇਲੇ 23 ਮਾਰਚ ਨੂੰ ਵੈਸੇ ਤੇ ਇਹ ਇਤਿਹਾਸ ਵਿੱਚ ਆਇਆ ਹੋਇਆ ਕਿ ਭਗਤ ਸਿੰਘ ਨੂੰ ਫਾਂਸੀ ਜਿਹੜੀ ਸੀ ਉਹ 25 ਮਾਰਚ ਦੀ ਸੁਣਾਈ ਗਈ ਸੀ ਔਰ ਕਾਇਦ ਆਜ਼ਮ ਬਾਬਾਏ ਕੌਮ ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ ਨੇ ਅੰਗਰੇਜ਼ ਸਰਕਾਰ ਨੂੰ ਕਿਹਾ ਕਿ ਇਹ ਸਿਆਸੀ ਕੈਦੀ ਨੇ, ਸਿਆਸੀ ਕੈਦੀਆਂ ਵਾਲਾ ਸਲੂਕ ਹੋਣਾ ਚਾਹੀਦਾ ਹੈ। ਜਦੋਂ ਵੀ ਇੱਥੇ ਮੇਰੀ ਬੜੀ ਸਖਤ ਨਫ਼ਰਤ ਆ ਜਾਂਦੀ ਹੈ ਨਹਿਰੂ ਤੇ ਗਾਂਧੀ ਤੇ ਕਾਂਗਰਸ ਤੋਂ ਕਿ ਉਹਨਾਂ ਦਾ ਇੱਕ ਬਾਕਾਇਦਾ ਸਟੇਟਮੈਂਟ ਮੌਜੂਦ ਹੈ ਸਾਰੇ ਅਖਬਾਰਾਂ ਦੇ ਵਿੱਚ ਕਿ ਭਗਤ ਸਿੰਘ ਤੇ ਉਹਨਾਂ ਦੇ ਰਾਜਗੁਰੂ ਤੇ ਉਹਨਾਂ ਨੇ ਟੈਰਰਿਸਟ ਐਕਟੀਵਿਟੀ ਕੀਤੀ ਹੈ, ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ। ਕਾਂਗਰਸ ਦੀ ਵਜ੍ਹਾ ਤੋਂ ਹੀ ਇਹਨਾਂ ਤਿੰਨਾਂ ਨੂੰ ਫਾਂਸੀ ਦਿੱਤੀ ਗਈ ਸੀ। ਇੱਕ ਹਕੀਕਤ ਹੈ। 23 ਮਾਰਚ ਵਾਲੇ ਦਿਨ 1940 ਨੂੰ ਬੇਸਿਕਲੀ ਜਲਸਾ ਜਿਹੜਾ ਸੀ ਉਹਦੇ ਵਿੱਚ ਮੋਸਟਲੀ ਸਿੱਖ ਵੀ ਸੀ, ਲੋ ਕਾਸਟ ਹਿੰਦੂ ਵੀ ਸੀ ਔਰ ਕ੍ਰਿਸਚਨ ਵੀ ਸੀ, ਸਾਰੇ ਸੀ। ਤੇ ਉਸ ਵੇਲੇ ਇੱਕ ਮੁਲਕ ਦੀ ਗੱਲ ਹੋਈ ਸੀ ਕਿ ਜੇ ਹਿੰਦੂਆਂ ਦਾ ਜਾਂ ਕਾਂਗਰਸ ਦਾ, ਉਸ ਦੇ ਵਿੱਚ ਗੱਲ ਹੋਈ ਹੈ ਬਾਕਾਇਦਾ ਤੌਰ ਤੇ, ਜੇ ਕਾਂਗਰਸ ਦਾ ਇਹੋ ਹੀ ਰਵੱਈਆ ਰਿਹਾ ਪਾਕਿਸਤਾਨ ਮੁਸਲਿਮ ਲੀਗ, ਕਿਉਂਕਿ ਉਸ ਵੇਲੇ ਕਾਇਦ ਆਜ਼ਮ ਨੂੰ ਇਸ ਕਰਕੇ ਇਸ ਝੰਡੇ ਦੇ ਉੱਤੇ ਬੁਲਾਇਆ ਗਿਆ ਸੀ ਕਿ ਉਹਨਾਂ ਨੇ ਹੱਕ 'ਚ ਬਿਆਨ ਦਿੱਤਾ ਸੀ ਭਗਤ ਸਿੰਘ ਦੇ
ਇਸੇ ਕਰਕੇ ਉਹਨਾਂ ਨੂੰ ਬੁਲਾਇਆ ਗਿਆ ਸੀ। ਔਰ ਉਹਨਾਂ ਨੇ ਬਕਾਇਦਾ ਕਿਹਾ ਕਿ ਜੇ ਕਾਂਗਰਸ ਦਾ ਇਹੋ ਹੀ ਰਵੱਈਆ ਰਿਹਾ ਫਿਰ ਹਿੰਦੁਸਤਾਨ 'ਚ ਵਸਣ ਵਾਲੀਆਂ ਜਿਹੜੀਆਂ ਘੱਟ ਗਿਣਤੀਆਂ ਅਕਲੀਅਤਾਂ ਉਹ ਆਪਣਾ ਵੱਖਰਾ ਮੁਲਕ ਬਣਾ ਲੈਣ। ਇਹ ਸੀ ਕਾਇਦ ਆਜ਼ਮ ਦੀ ਸਪੀਚ 23 ਮਾਰਚ 1940। ਔਰ ਬਹੁਤ ਸਾਰੇ ਲੋਕ ਇਸ ਕਰਕੇ ਸੀ ਕਿ ਅਸੀਂ ਇਸ ਨੂੰ ਪੂਰੀ ਤਰ੍ਹਾਂ ਬਿਆਨ ਨਹੀਂ ਕਰਦੇ, ਅਸੀਂ ਸਿਰਫ ਇੰਨਾ ਹੀ ਬਿਆਨ ਕਰ ਦਿੰਦੇ ਹਾਂ ਕਿ 23 ਮਾਰਚ ਨੂੰ ਜਨਾਬ ਲਾਹੌਰ ਦੇ ਵਿੱਚ ਜਲਸਾ ਹੋਇਆ, ਪਰ ਇਹਦੇ ਪਿੱਛੇ ਸਾਨੂੰ ਪੂਰੀ ਹਿਸਟਰੀ ਬਿਆਨ ਕਰਨੀ ਜ਼ਰੂਰੀ ਹੈ। ਔਰ ਫਿਰ 23 ਮਾਰਚ 1940 ਇੱਕ ਜਿਹੜਾ ख्वाब ਸੀ, ਇੱਕ ਜਿਹੜਾ ਵਤਨ ਮੰਗਿਆ ਸੀ, ਉਹਦੇ ਵਿੱਚ ਵੀ ਦੇਖੋ ਕਿ ਇੱਕ ਹਕੀਕਤ ਇਹ ਵੀ ਹੈ, ਜਦੋਂ ਅਸੀਂ ਸਫੈਦ ਰੰਗ ਦੀ ਗੱਲ ਕਰਦੇ ਹਾਂ ਤੇ ਜਿਸ ਵੇਲੇ ਵੋਟ ਬਰਾਬਰ ਹੋ ਗਏ ਸੀ ਤੇ SP ਸਿੰਘਾ ਜਿਹੜਾ ਉਸ ਵੇਲੇ ਕ੍ਰਿਸਚਨ ਕਮਿਊਨਿਟੀ ਤੋਂ ਤਲਕ ਰੱਖਦੇ ਸੀ, ਉਹਨੇ ਪਾਕਿਸਤਾਨ ਦੇ ਹੱਕ ਵਿੱਚ ਵੋਟ ਦਿੱਤਾ, ਜਿਹਦੀ ਵਜ੍ਹਾ ਤੋਂ ਇਹ ਪੰਜਾਬ ਜਿਹੜਾ ਇਹ ਪਾਕਿਸਤਾਨ ਵਿੱਚ ਸ਼ਾਮਲ ਹੋਇਆ। ਪੰਜਾਬ ਜਿਹੜਾ ਸੀ ਐਡਾ ਵੱਡਾ ਪੰਜਾਬ ਪਾਕਿਸਤਾਨ 'ਚ ਇਸ ਕਰਕੇ ਸ਼ਾਮਲ ਹੋਇਆ ਕਿ SP ਸਿੰਘਾ ਦੀ ਵੋਟ ਦੀ ਵਜ੍ਹਾ ਤੋਂ ਸ਼ਾਮਲ ਹੋਇਆ। 3 ਕ੍ਰਿਸਚਨ ਵੋਟ ਸੀ, ਤਿੰਨਾਂ ਨੇ ਪਾਕਿਸਤਾਨ ਨੂੰ ਵੋਟ ਦਿੱਤਾ। ਸੋ ਇਹ ਇੱਕ ਹਕੀਕਤ ਹੈ। ਫਿਰ ਕਾਇਦ ਆਜ਼ਮ ਦੇ ਪਾਕਿਸਤਾਨ ਦੇ ਦੀ ਗੱਲ ਕਰੀਏ ਤੇ ਉਸ ਵੇਲੇ ਦੇਖੋ ਕਿ ਵਜ਼ੀਰ ਖਾਰਜਾ ਵੀ ਮਿਨੋਰਟੀ ਸੀ। ਉਸ ਵੇਲੇ ਜਿਹੜੀ ਮੈਂ ਜਲਦੀ ਗੱਲ ਖਤਮ ਕਰਦਾ ਕਿਉਂਕਿ ਅਜ਼ਾਨ ਦਾ ਵੇਲਾ ਵੀ ਹੋ ਚੁੱਕਿਆ ਹੈ, ਕਿ ਉਸ ਵੇਲੇ ਜਿਹੜਾ ਵਜ਼ੀਰ ਕਾਨੂੰਨ ਸੀ ਉਹ ਹਿੰਦੂ ਸੀ। ਉਸ ਵੇਲੇ ਜਿਹੜਾ ਸਪੀਕਰ ਸੀ ਉਹ ਕ੍ਰਿਸਚਨ ਸੀ। ਇਹ ਸੀ ਕਾਇਦ ਆਜ਼ਮ ਦਾ ਪਾਕਿਸਤਾਨ। ਬਹੁਤ ਖੂਬਸੂਰਤ ਪਾਕਿਸਤਾਨ ਸੀ ਕਾਇਦ ਆਜ਼ਮ ਦਾ। ਔਰ ਉਸ ਵੇਲੇ ਜਿਹੜੇ 70-80 ਸੀਟਾਂ ਸੀ, ਉਹਦੇ ਵਿੱਚ 23 ਸੀਟਾਂ ਜਿਹੜੀਆਂ ਸੀ ਉਹ ਅਕਲੀਅਤਾਂ ਦੀਆਂ ਸੀ। ਬੜੀ ਵੱਡੀ ਅਕਲੀਅਤ ਇੱਥੇ ਰਹਿਣ ਡਈ ਸੀ, ਜਿਹੜੀ ਆਸਤਾ ਆਸਤਾ ਹੁਣ ਸ਼ਲਿੰਗ ਹੁੰਦੀ ਜਾ ਰਹੀ ਹੈ। ਸੋ ਮੇਰੀ ਇਹ ਬੇਨਤੀ ਹੈ ਕਿ 23 ਮਾਰਚ ਜਿੱਥੇ ਅਸੀਂ ਇਸਤਕਾਮੇ ਪਾਕਿਸਤਾਨ ਜਾਂ ਪਾਕਿਸਤਾਨ ਦੀ ਕਰਾਰਦਾਦ ਪਾਕਿਸਤਾਨ ਦਾ ਦਿਹਾੜਾ ਮਨਾਉਂਦੇ, ਉਸ ਦਿਨ ਅਸੀਂ ਆਪਣੇ ਬੱਚਿਆਂ ਨੂੰ ਇਹ ਵੀ ਦਸੀਏ ਕਿ ਇਹ ਉਹ ਦਿਨ ਸੀ ਜਿਸ ਦਿਨ ਅਸੀਂ ਸਾਰਿਆਂ ਨੇ ਇਕੱਠੇ ਰਲ ਕੇ ਪਾਕਿਸਤਾਨ ਲਿਆ ਸੀ। ਉਹਦੇ ਵਿੱਚ ਹਿੰਦੂ ਵੀ ਸੀ, ਸਿੱਖ ਵੀ ਸੀ, ਹਿੰਦੂ ਵੀ ਸੀ, ਕ੍ਰਿਸਚਨ ਵੀ ਸੀ। ਸੋ ਉਹਨਾਂ ਦਾ ਸਾਰਿਆਂ ਦਾ ਬਰਾਬਰ ਹੱਕ ਬਣਦਾ ਹੈ। ਅਗਲੀ ਵਾਰੀ ਜਦੋਂ ਅਸੀਂ ਪ੍ਰੋਗਰਾਮ ਕਰਾਂਗੇ, ਮੈਂ ਤੇ ਇਸ ਵੇਲੇ ਵੀ ਚਾਹੁੰਦਾ ਸੀ ਕਿ 23 ਮਾਰਚ ਦੇ ਉੱਤੇ ਅਸੀਂ ਉਹਨਾਂ ਕ੍ਰਿਸਚਨ ਫੈਮਲੀਆਂ ਨੂੰ ਬੁਲਾਈਏ ਜਿਨ੍ਹਾਂ ਦੇ ਵਡੇਰਿਆਂ ਨੇ ਪਾਕਿਸਤਾਨ ਦੇ ਵਿੱਚ, ਉਹਨਾਂ ਨੂੰ ਕੋਈ ਨਹੀਂ ਪੁੱਛਦਾ, ਹੁਣ ਕਿਸੇ ਵੀ ਪ੍ਰੋਗਰਾਮ 'ਚੋਂ ਨਹੀਂ ਜਾ ਰਹੇ, ਉਹਨਾਂ ਨੂੰ ਬੁਲਾਈਏ, ਉਹਨਾਂ ਫੈਮਲੀਆਂ ਨੂੰ, ਤੇ ਉਹਨਾਂ ਨੂੰ ਕਹੀਏ, ਉਹਨਾਂ ਦੀ ਜਿਹੜੇ ਸਾਡੇ ਵਜ਼ੀਰੇ ਖਾਰਜਾ ਦੀ ਫੈਮਿਲੀ ਵੀ ਮੌਜੂਦ ਹੈ, ਸਾਡੇ ਜਿਹੜੇ ਆਪਣਾ ਵਜ਼ੀਰੇ ਕਾਨੂੰਨ ਦੀ ਫੈਮਿਲੀ ਵੀ ਮੌਜੂਦ ਹੈ, ਔਰ ਸਪੀਕਰ SP ਸਿੰਘਾ ਦੀ ਫੈਮਿਲੀ ਵੀ ਮੌਜੂਦ ਹੈ। ਸੋ ਉਹਨਾਂ ਨੂੰ ਬੁਲਾਈਏ, ਅਸੀਂ ਇੱਕ ਵੱਡਾ ਪ੍ਰੋਗਰਾਮ ਕਰਾਂਗੇ ਇਹ ਤਾਂ ਕਿ 23 ਮਾਰਚ ਦਾ ਜਿਹੜਾ ਅਸਲੀ ਮਕਸਦ ਸੀ ਨਾ ਉਹ ਪੂਰਾ ਹੋ ਸਕੇ। ਬਹੁਤ ਸ਼ੁਕਰੀਆ ਸਰ। ਤਹਿਰੀਕ ਜਦ ਕੋਈ ਵੀ ਚੱਲਦੀ ਹੈ ਤੇ ਤਹਿਰੀਕ ਨੂੰ ਮੁਨਜ਼ਮ ਕਰਨਾ, ਤਹਿਰੀਕ ਨੂੰ ਲੈ ਕੇ ਚੱਲਣਾ ਕਾਇਦੀਨ ਦਾ ਕੰਮ ਹੁੰਦਾ ਹੈ। ਅਗਰ ਕਿਸੇ ਤਹਿਰੀਕ ਦਾ ਕਾਇਦ ਮਜ਼ਬੂਤ ਅਸਾਬ ਦਾ ਮਾਲਿਕ ਹੈ ਔਰ ਉਹਦਾ ਵਿਜ਼ਨ ਬਹੁਤ ਦਰੁਸਤ ਹੈ, ਉਹ ਦੀਵਾਰ ਤੋਂ ਪਰੇ ਔਰ ਉਸ ਤੋਂ ਬਹੁਤ ਪਰੇ ਤੀਕਰ ਵੇਖਣ ਦੀ ਸਲਾਹੀਅਤ ਰੱਖਦਾ ਹੈ, ਤੇ ਉਹ ਤਹਿਰੀਕ ਕਦੀ ਮਾਰ ਨਹੀਂ ਖਾਂਦੀ, ਕਦੀ ਹਾਰਦੀ ਨਹੀਂ ਹੈ, ਉਹ ਕਾਮਯਾਬੀ ਨਾਲ ਆਪਣੀ ਮੰਜ਼ਿਲ ਤੱਕ ਪਹੁੰਚਦੀ ਹੈ। 1940 ਦੇ ਵਿੱਚ ਪਾਕਿਸਤਾਨ ਦੀ ਤਹਿਰੀਕ ਨੂੰ ਲੀਡ ਕਰ ਰਹੇ ਸਨ ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ, ਤੇ ਉਸ ਤਹਿਰੀਕ ਨੇ ਮੰਜ਼ਿਲ ਪਾਈ। ਮੈਂ ਅੱਜ ਪੰਜਾਬ ਦਾ ਜਿਹੜਾ ਚਿਹਰਾ ਹੈ, ਮੈਂ ਉਹਨਾਂ ਨੂੰ ਦਾਵਤ ਦੇਵਾਂਗਾ, ਜਨਾਬ ਲਿਆਸ ਘੁੰਮਣ ਸਾਹਿਬ ਨੂੰ, ਕਿ ਜਿਹੜੇ ਮੈਂ ਸਮਝਦਾ ਹਾਂ ਕਿ ਪੰਜਾਬੀ ਤਹਿਰੀਕ ਨੂੰ ਲੈ ਕੇ ਚੱਲਣ ਵਾਲੀ ਉਹ ਵਾਹਿਦ ਸ਼ਖਸੀਅਤ ਹਨ ਕਿ ਜਿਨ੍ਹਾਂ ਦੇ ਉੱਤੇ ਮਾਣ ਕਰ ਸਕਦੇ ਹਾਂ, ਜਿਨ੍ਹਾਂ ਨੇ ਆਪਣੀ ਅਮਲੀ ਜ਼ਿੰਦਗੀ, ਆਪਣੀ ਅਦਬੀ ਜ਼ਿੰਦਗੀ, ਅਮੂਮਨ ਇਸ ਤਰ੍ਹਾਂ ਹੁੰਦਾ ਹੈ ਕਿ ਸਾਡਾ ਜਿਹੜਾ ਕਾਇਦ ਹੁੰਦਾ ਹੈ ਉਹ ਕਿਸੇ ਇੱਕ ਖਾਸ ਤੌਰ ਤੇ ਇੱਕ ਖੇਤਰ ਦੇ ਵਿੱਚ ਨੁਮਾਇਆ ਹੁੰਦਾ ਹੈ, ਲੇਕਿਨ ਇਲਿਆਸ ਘੁੰਮਣ ਸਾਹਿਬ ਦਾ ਅਸੀਂ ਅਦਬੀ ਪਿਛੋਕੜ ਦੇਖੀਏ ਜਾਂ ਉਹਨਾਂ ਦਾ ਸਿਆਸੀ ਵਿਜ਼ਨ ਦੇਖੀਏ ਜਾਂ ਉਹਨਾਂ ਦੀਆਂ ਕੁਰਬਾਨੀਆਂ ਵੇਖੀਏ, ਤੇ ਉਹ ਹਰ ਮਿਆਰ ਦੇ ਉੱਤੇ, ਹਰ ਜਗ੍ਹਾ ਤੇ ਪਰਖ ਦੇ ਉੱਤੇ ਪੂਰੇ ਉਤਰਦੇ ਨੇ। ਤੇ ਮੈਂ ਇਸ ਇੱਕ ਛੋਟੇ ਜਿਹੇ ਜੁਮਲੇ ਨਾਲ ਸਰ ਨੂੰ ਜ਼ਹਿਮਤ ਦੇਵਾਂਗਾ ਕਿ ਜਿਸ ਵਕਤ 1940 ਸੀ,
ਉਦੋਂ ਇੱਕ ਕੌਮ ਆਪਣੀ ਰਿਆਸਤ ਲੱਭ ਰਹੀ ਸੀ ਤੇ ਅੱਜ ਇੱਕ ਰਿਆਸਤ ਆਪਣੀ ਕੌਮ ਲੱਭ ਰਹੀ ਹੈ। ਤੇ ਜਨਾਬ औज़ बिल्लाहि मिन शैतानिर रजीम बिस्मिल्लाहिर रहमानिर रहीम। बहुत मेहरबानी जी नदीम रज़ा साहब, बहुत सोहना तुसी हमेशा ही तारफ करांदे हो। मैं हमेशा हैरान रह जाना जनाब मुनस्सर इकबाल भट्ट साहब दे ज़हन, उन्हां दी सोच और इस तहरीक नूं जिहदे बारे मैं आप भी बड़ा फिक्रमंद होना कि कई बारी साडे कोई एक बंदा उठ के ਇਹ ਤਾਸਰ ਦੇਣ ਦੀ ਸ਼ਕਲ ਜਿਹੜਾ ਉਹ ਇਖਤਿਆਰ ਕਰ ਲੈਂਦਾ ਕਿ ਇਹਦਾ ਪਤਾ ਨਹੀਂ ਇਸ ਤਹਿਰੀਕ ਦਾ ਕੀ ਮਕਸਦ ਕੀ ਹੈ, ਲੋਕਾਂ ਦੇ ਦਿਨਾਂ 'ਚ ਸਵਾਲੀਆ ਨਿਸ਼ਾਨ ਪੈਦਾ ਕਰਦਾ ਹੈ। ਨਹੀਂ, ਇਹ ਇਸ ਪਾਕਿਸਤਾਨ ਦੀ ਮਕਾਮੀ ਤਹਿਰੀਕ ਹੈ। ਮੈਂ ਪੰਜਾਬੀ ਜ਼ਬਾਨ ਤਹਿਰੀਕ ਦੀ ਗੱਲ ਪਿਆ ਕਰਨਾ, ਜਿਹਦਾ ਜਿਹੜਾ ਵੇ ਹਿੱਸਾ ਇਹ ਪੰਜਾਬੀ ਯੂਨੀਅਨ ਵੀ ਹੈ, ਪੰਜਾਬ ਹਾਊਸ ਵੀ ਹੈ ਤੇ तमाम ਪੰਜਾਬੀ ਦੀਆਂ ਤਨਜ਼ੀਮਾਂ ਵੀ ਨੇ। ਔਰ ਅਸੀਂ भट्ट साहब तो सारे वीर इकट्ठा ना पंजाबी इकट्ठ भी रखे, असी सारे लीडर इंशाअल्लाह इकट्ठा भी करना है। असी अपने काम ते फोकस रखना है। असी ये जिहड़ी हुंदी है ना फिरका वराना बहस हो जाना, वतन दे बारे कोई इहो जिहा कोई गलत नज़रिया अपने उन्हां लीडरां दे जिहड़े गैर मतनाज़े ने उन्हां बारे कोई गल करना इंतहाई मायूब हुंदा है। तुसी अगर पंजाबी ज़बान नाल मुखलस हो ना ते कदे पाकिस्तान दे खिलाफ गल ना करना। तुसी इस तहरीक नूं पाकिस्तान विच कामयाब करना है। तुसी इस तहरीक नूं इस धरती उत्ते अमली शक्ल देनी है। इसलिए मेरी दरखास्त है वे जे तुसी इस काम नूं नहीं ना समझदे, अज मैं अपनी एक किताब भट्ट साहब दे हवाले कीती है जिहदा उनवान ही है कि पाकिस्तान लहर ते कायदे आज़म, यानी वो खुफिया डॉकूमेंट जिहड़े ब्रिटिश गौरमेंट ने उस वेले यानी छापे सन ਜਦੋਂ को 50 साल आज़ादी दे हो चुके सन। ਉਹਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਕਾਇਦੇ ਆਜ਼ਮ ਸਾਹਿਬ ਅੰਦਰ ਜਾ ਕੇ ਕਿਸੇ ਲਾਰਡ ਨਾਲ ਗੱਲ ਕਰਦੇ ਨੇ ਤਾਂ ਉਹ ਕੀ ਕਰਦੇ ਨੇ, ਕੋਈ ਸਿੱਖ ਜਾਂ ਹਿੰਦੂ ਜਾਂ ਸਾਡੇ ਵੀ ਕਈ ਮੁਸਲਮਾਨ ਲੀਡਰ ਅੰਦਰ ਜਾ ਕੇ ਕੀ ਗੱਲ ਕਰਦੇ ਨੇ। ਯਾਨੀ ਇੱਕ ਤੀਸਰੀ ਧਿਰ ਪਈ ਉਹ ਰਿਕਾਰਡ ਕਰਦੀ ਏ ਪਈ, ਜਿਹਦੇ ਉੱਤੇ ਤੁਸੀਂ ਹੁਣ ਸ਼ੱਕ ਨਹੀਂ ਕਰਦੇ, कर ही नहीं सकते कि तहरीर ही किसी होर बंदे ने किया जिदा ना मुसलमानों नाल कोई प्यार है, ना सिखां नाल, ना हिंदुआं नाल। उन्हें बिल्कुल गैर जानबदार होके ये मैं 100-150 सफा छापिया उन्हें खुफिया डॉकूमेंट का। वैसे तो वड्डी किताब है 550 सफ़े की, मरा देवे सानू पाकिस्तान की ये जिहड़ी करारदादे ने। हालांकि लफज इहदे लई करारदादे लाहौर रखिया गया जो 23 मार्च नूं जिहड़ा 1940 नूं आई तनजन, यानी दूजी पार्टी जिहड़ी सी उन्हें इनू एक मजाक बनाया। उन्हें कहा लो जी ये पाकिस्तान नवा वतन पे लेंदे ने। हालांकि उदों लफज पाकिस्तान भी नहीं सी आया, ये तो चौधरी रहमत अली ने बाद विच दसिया और पाकिस्तान दे लफज का भी मजाक उड़ाया जाता रहा। हालांकि असां कोई हद नहीं की, उस मजाक नूं असां वाकई अमली तौर पर शायद साबित कर दिता है। नहीं, इस धरती नाल सानू प्यार होना चाहिए। इस एक एक जर्रा, एक एक वतन, एक एक पिंड, एक एक साडा घर जिहड़ा है वो इस दा मरहूने मिन्नत है, सानू इहदा एहसानमंद होना चाहिए। और असल हिस्ट्री भट्ट साहब मैं तुहानू दस दियां वो एडी यानी अजीम है कि साडे वड्कियां किवें फैसला किया। मैं तुहानू सिर्फ अपने शहर की गल अगर दसां कि तिन्ने वड्डे अखबार यानी जमीनदार वो भी वजीराबाद एक मौलाना जफर अली खान साहब कटते सन। इंडिया का जड़ा सी यानी पंजाब केसरी ते हिंदुस्तान ते समाचार वो हिंद समाचार, ओदा मालिक भी राजा जड़ा सी लाला नारायण जगत नारायण वो भी वजीराबाद का। इस टाइम सब तो वड्डा मीडिया हाउस जड़ा इंडिया का है वजीराबाद का बंदा सी। इस तरह ही जंग अखबार वो भी जड़ा हलीलो रहमान उत्थे दा सी। अगला पंजाबी का वेख लो। यानी ये वास्ते तो भरपूर तालियां होनियां चाहिए ने कि अल्लाह ने वैसे ही एक नेमत उस हिते नूं दित्ती ते दूजे पासे लीडरशिप का कमाल। यानी लीडरशिप का कमाल ये कि वजीराबाद दे विच 2 वारी महात्मा गांधी आया, 2 वारी, एडा वड्डा पूरे सांझे हिंदुस्तान का लीडर। लेकिन जो फैसला हो जाता है, जो कायदे आजम साहब कहते ने कि नहीं भाई तुसी अगर चाहते हो कि तुहानू वतन वक्रा मिले तो फिर पाइए इधर आ जाओ। यानी मुस्लिम लीग अज की असी नहीं गल करते जिहड़ी कायदे आजम ने बनाई सी। और सारे दे सारे
खुद मौलाना जफर अली खान ने ढेरां दे ढेर मजमून जिहड़ा वो महात्मा गांधी दे हक विच लिखे ने। जमींदार अखबार कई साल तक वो हक विच और अंग्रेज़ों के खिलाफ लिखता रहा और मेरा ख्याल कोई 60 वरी वो बैन भी होया इस वजह नाल ही कि बहुत सख्त वो तहरीर करते सन। वो हैदराबाद यानी साडे जिहड़े बजुर्ग ने ना, मैं तुहानूं उहदी तलीम दा जिहड़ा दसदा कि ये सारे अलीगढ़ यूनिवर्सिटी दे जिहड़ा वो ग्रैजुएट सन। साडे बजुर्ग जिहड़े सन यानी मेरे नाना जी ये बड़े क्लोज दोस्त सन इन्हां तिन्नां ही अखबारां वालियां दे नाल, ते खास तौर पर ये तो एक जिवें भरावां वाला हिसाब सी, वो फाइनांसर भी सन, सब कुछ सी यानी जमीनदार दे। ते ये गल है कि किवें उन्हां फैसला किया कि हिजर हज़ार टवाना ते सिकंदर हज़ार टवाना, ठीक है यूनियनिस्ट गौरमेंट अपना वक्त पूरा कर चुकी है, अगर तुसी इस वतन नूं लैणा ते सानू ये थोड़ा जिहा महाड़ मोड़ना पैना है। पाकिस्तान दा पूरा हिता मैं समझना तुसी उन्होंने इंज ही समझो कि जिवें साडा असीं पंजाब नाल प्यार करने हैं ना, इस धरती नाल पूरा पाकिस्तान साडा प्यार मंगदा है। कोई पंजाब या पाकिस्तान का कोई ऐसा शहर नहीं, कोयटा खुद यानी जदों आया सी ना 1921 विच इत्थे जलजला और बेशुमार हज़ारां लोग फौत हो गए सन, ये पंजाबियों का शहर सी। ये तो बदकिस्मती बाद में नफरतां पैदा कीतियां गईयां ना। कराची जिहड़ा रला मिला सारियां दा शहर सी, जिहड़ा कोयटा है तो पक्का पंजाबियों का शहर सी। और जिहड़े सन बलोची बड़ा ही प्यार करते सन, पंजाबी और बलोची आपस में। मैं इसलिए कहना चाहना कि नफरतां बनावटी बनाईयां जांदियां ने और उन्होंने फिर फीड किया जाता है कि जिहड़ा ये धरती जिहड़ी है कमज़ोर होंदी जावे, एक दूजे के खिलाफ लड़ पवो, वो पंजाबियों लिए उत्थे रहना मुश्किल हो जाए, वो इत्थे आण तुसीं भावें उन्होंने एक्सैप्ट करो पर दिलों नफरत करो। नहीं, असां हर पाकिस्तानी नाल प्यार करना है और यही साडी तहरीक का मतलब है। मैं 1981 विच पहला रसाला कराची तो छापिया सी, हालांकि साडी दिने राती सिंधियां पंजाबियां बलोचां नाल लड़ाई लगी रहिंदी सी, लेकिन असीं जदों फैसला किया कि असीं तुहाडी मां बोली का एहतराम करांगे, भाजी तुसां साडा करना, और उदण ही उस मसले का हल हो गया। जिहड़ा मेरा पहला रसाला माहनामा सहर कराची तो छपिया, फिर दूजा सालनामा जिवें उत्ते साहत पे है ना सामने पे है, इहदी पहली शक्ल कह रहे हो, सोहनी धरती असीं नाम उहदा रखिया। मराद देवे कि हर मसले नूं विगाड़ी दा नहीं सवारी दा तहरीकां होंदियां ही वो ने ਜਿਹੜੀਆਂ दूजे नूं प्यार दिओगे तो इंसान ने क्यों नहीं तुहाडे नाल प्यार करनगे। असीं पंजाबी नूं मनवाना है ते इसे पाकिस्तान दे विच मनवाना है और इंशाअल्लाह इहदे पूरे हक लैके देने ने इंशाअल्लाह तुहानूं सारे। बहुत बहुत शुक्रिया जी, बहुत बहुत मेहरबानी भट्ट साहब, तुहाडा काम जिहड़ा तरीही है और इंशाअल्लाह इहदी कदरों कीमत जानन वाले जिहड़ा वो इंशाअल्लाह इहदा मुल देणगे। बहुत बहुत शुक्रिया।